ਸਰਦਾਰੀ, ਜੋ ਨਾ ਹੀ ਸਿੱਖ ਕੌਮ ਨੂੰ ਤੋਹਫੇ ਵਿੱਚ ਮਿਲੀ ਹੈ ਔਰ ਨਾ ਹੀ ਕਿਸੇ ਦਾ ਦਿੱਤਾ ਹੋਇਆ ਲਕਬ, ਬਲਕਿ ਸਿੱਖ ਕੌਮ ਦੀਆਂ ਬੇਮਿਸਾਲ ਕੁਰਬਾਨੀਆਂ ਅਤੇ ਕਿਰਦਾਰ ਕਰਕੇ ਇੱਕ ਸਾਬਤ ਸੂਰਤ ਸਿੰਘ ਨੂੰ ਉਸ ਦੀ ਦਸਤਾਰ ਵਜੋਂ ਸਰਦਾਰ ਜੀ ਆਖਿਆ ਜਾਂਦਾ ਹੈ। ਦਸਤਾਰ ਜੋ ਇੱਕ ਸਿੰਘ ਦੀ ਪਹਿਚਾਣ, ਦਸਤਾਰ ਜਿਸ ਦਾ ਹਰ ਇੱਕ ਲੜ ਸਿੱਖ ਨੂੰ ਕੁਰਬਾਨੀ, ਇਮਾਨਦਾਰੀ, ਹੱਕ, ਸੱਚ, ਹੌਸਲਾ, ਨਾਮ, ਦਾਨ, ਕਿਰਤ ਅਤੇ ਇੱਕ ਰੱਬ ਅੱਗੇ ਝੁਕਾਉਣ ਦਾ ਦਰਸ ਦਿੰਦੀ ਹੈ। ਦਸਤਾਰ ਜੋ ਲੱਖਾਂ ਦੀ ਗਿਣਤੀ ਵਿੱਚ ਮੌਜੂਦ ਇੱਕ ਇਹੋ ਜਿਹੀ ਸ਼ਖਸੀਅਤ ਦੀ ਪਹਿਚਾਣ ਕਰਵਾਉਂਦੀ ਹੈ ਜਿਸ ਦਾ ਗੁਰੂ ਕਿਸੇ ਹੋਰ ਧਰਮ ਦੀ ਰੱਖਿਆ ਲਈ ਕੁਰਬਾਨ ਹੋ। ਦਸਤਾਰ ਜਿਸ ਦੇ ਗੁਰੂ ਨੇ ਆਪਣੇ 4 ਬੱਚੇ ਇਸ ਕੌਮ 'ਤੇ ਆਉਣ ਵਾਲੇ ਵੇਲੇ ਅਤੇ ਇਸ ਦੀ ਉੱਚੀ ਦਸਤਾਰ ਲਈ ਕੁਰਬਾਨ ਕਰ ਦਿੱਤੇ। ਦਸਤਾਰ ਇੱਕ ਇਹੋ ਜਿਹੇ ਹੌਸਲੇ ਦਾ ਨਾਮ ਜਿਸ ਦੇ 40 ਸਿੰਘਾਂ ਨੇ 10 ਲੱਖ ਦੀ ਫੌਜ ਨੂੰ ਮਾਤ ਦੇ ਦਿੱਤੀ। ਦਸਤਾਰ ਜੋ ਇੱਕ ਸਿੱਖ ਦਾ ਤਾਜ ਹੈ, ਜੋ ਉਸ ਦੇ ਗੁਰੂ ਨੇ ਉਸ ਨੂੰ ਸ਼ੇਰ ਬਣਾ ਕੇ ਦਿੱਤਾ। ਦਸਤਾਰ ਜੋ ਇੱਕ ਸਿੱਖ ਦੀ ਵਰਦੀ ਹੈ, ਉਸ ਦੇ ਕਿਰਦਾਰ ਦੀ ਵਰਦੀ। ਦਸਤਾਰ ਜੋ ਇੱਕ ਗੁਰੂ ਦਾ ਆਸ਼ੀਰਵਾਦ ਹੈ ਆਪਣੇ ਸਿੰਘ ਉੱਪਰ। ਦਸਤਾਰ ਇੱਕ ਪ੍ਰਣ ਹੈ ਆਪਣੇ ਗੁਰੂ ਨਾਲ ਕਿ ਉਹ ਆਪਣੇ ਕਿਰਦਾਰ ਔਰ ਆਪਣੇ ਗੁਰੂ ਦੀ ਬਖਸ਼ਿਸ਼ ਨੂੰ ਕਦੀ ਦਾਗ ਨਾ ਆਉਣ ਦੇਵੇ। ਦਸਤਾਰ ਜੋ ਇੱਕ ਰੱਬ ਤੋਂ ਇਲਾਵਾ ਕਿਸੇ ਅੱਗੇ ਨਹੀਂ ਝੁਕਦੀ। ਸਿੱਖ ਦਸਤਾਰ ਇਸ ਕਰਕੇ ਬੰਦਾ ਹੈ ਕਿ ਉਹ ਕਿਸੇ ਜ਼ਾਤ ਪਾਤ ਦਾ ਹਿੱਸਾ ਨਹੀਂ। ਸਿੱਖ ਦਸਤਾਰ ਇਸ ਕਰਕੇ ਬੰਦਾ ਹੈ ਕਿ ਉਹ ਆਪਣੇ ਗੁਰੂ ਨਾਲ ਵਾਅਦਾ ਕਰ ਰਿਹਾ ਹੈ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਪਰ ਅੱਜ ਬੜੇ ਹੀ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਿੱਖ ਦੀ ਦਸਤਾਰ ਨੂੰ ਸ਼ਰਾਬ ਨਾਲ ਜੋੜ ਦਿੱਤਾ ਗਿਆ ਕਿ ਉਹ ਸਰਦਾਰ ਨਹੀਂ ਜੋ ਸ਼ਰਾਬ ਨਹੀਂ ਪੀਂਦਾ। ਪਰ ਸਿੱਖ ਮਰਿਆਦਾ ਵਿੱਚ ਸ਼ਰਾਬ, ਤੰਬਾਕੂ ਜਾਂ ਕੋਈ ਵੀ ਨਸ਼ਾਵਰ ਚੀਜ਼ ਕੁਰੈਤ ਵਿੱਚ ਸ਼ਾਮਲ ਹਨ। ਪੰਜਾਬੀ ਲਹਿਰ ਅੱਜ ਤੁਹਾਨੂੰ ਇੱਕ ਇਹੋ ਜਿਹੀ ਇਤਿਹਾਸਕ ਅਸਥਾਨ ਉੱਪਰ ਲੈ ਕੇ ਜਾ ਰਹੀ ਹੈ ਜਿੱਥੇ ਗੁਰੂ ਸਾਹਿਬ ਨੇ ਸਾਫ਼ ਅਲਫਾਜ਼ਾਂ ਵਿੱਚ ਨਸ਼ੇ ਤੋਂ ਦੂਰ ਰਹਿਣ ਦੇ ਆਦੇਸ਼ ਜਾਰੀ ਕੀਤੇ। ਗੁਜਰਾਂਵਾਲਾ ਅਤੇ ਸ਼ੇਖੂਪੁਰਾ ਦੇ ਦਰਮਿਆਨ ਇੱਕ ਕਸਬਾ ਨੌਸ਼ਹਿਰਾ ਵਿਰਕਾਂ, ਜਿਸ ਦੇ ਕਰੀਬ ਇੱਕ ਪਿੰਡ ਮੱਟੂ ਕੇ ਬਾਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਪਿੰਡ ਵਿੱਚ ਜਦ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਆਏ ਤਾਂ ਆਲ ਦਵਾਲ ਦੇ ਪਿੰਡਾਂ ਦੀ ਵੱਡੀ ਗਿਣਤੀ ਉਹਨਾਂ ਦੇ ਦਰਸ਼ਨਾਂ ਲਈ ਪਹੁੰਚੀ। ਸੰਗਤ ਵਿੱਚ ਮੌਜੂਦ ਗੁਰੂ ਜੀ ਦੀ ਨਜ਼ਰ ਇੱਕ ਇਹੋ ਜਿਹੇ ਸ਼ਖਸ 'ਤੇ ਪਈ ਜਿਸ ਦੇ ਬੁੱਲ ਅਤੇ ਮੁੱਛਾਂ ਤੰਬਾਕੂ ਦੇ ਵਰਤਨ ਕਾਰਨ ਪੀਲੇ ਹੋ ਗਏ ਸਨ। ਗੁਰੂ ਜੀ ਦੇ ਨਾਮ ਪੁੱਛਣ 'ਤੇ ਉਸ ਨੇ ਆਪਣਾ ਨਾਮ ਹਰਗੋਬਿੰਦ ਦੱਸਿਆ ਤਾਂ ਗੁਰੂ ਜੀ ਨੇ ਫਰਮਾਇਆ, ਜੇ ਤੂੰ ਹਰੀ ਦਾ ਗੋਬਿੰਦ ਬਣਨਾ ਹੈ ਤਾਂ ਮਾਲਕ ਦੇ ਦਿੱਤੇ ਹੋਏ ਸਰੀਰ ਦੀ ਕਦਰ ਕਰ। ਇਸ ਤਰ੍ਹਾਂ ਤੰਬਾਕੂ ਦੇ ਵਰਤਨ ਨਾਲ ਜਿੱਥੇ ਤੂੰ ਆਪਣਾ ਜਿਸਮ ਬਰਬਾਦ ਕਰ ਰਿਹਾ ਹੈ, ਉੱਥੇ ਤੂੰ ਜ਼ਿੰਦਗੀ ਦੇ ਅਸਲ ਮਕਸਦ ਤੋਂ ਬਹੁਤ ਦੂਰ ਹੋ ਰਿਹਾ ਹੈ। ਉਸ ਮਾਲਕ ਦਾ ਸ਼ੁਕਰ ਕਰਕੇ ਵੀ ਤੂੰ ਵਧੀਆ ਜ਼ਿੰਦਗੀ ਗੁਜ਼ਾਰ ਸਕਦਾ ਹੈ। ਗੁਰੂ ਸਾਹਿਬ ਨੇ ਪੂਰੀ ਸੰਗਤ ਨੂੰ ਆਖਿਆ, ਜੇ ਤੁਸੀਂ ਮਾਲਕ ਦੀ ਖੁਸ਼ਨੂਦੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਕਦੀ ਵੀ ਤੰਬਾਕੂ ਜਾਂ ਕੋਈ ਐਸੀ ਨਸ਼ਾਵਰ ਚੀਜ਼ ਜੋ ਇਨਸਾਨ ਦੇ ਹੋਸ਼ ਨੂੰ ਗਵਾ ਦਿੰਦੀ ਹੈ, ਉਸ ਦੀ ਸਖਤੀ ਨਾਲ ਮਨਾਹੀ ਕੀਤੀ। ਗੁਰੂ ਜੀ ਨੇ ਤੰਬਾਕੂ ਜਾਂ ਨਸ਼ਾ ਵਰਤਣ ਵਾਲਿਆਂ ਵਿੱਚ ਬੈਠਣ ਤੱਕ ਦੀ ਮਨਾਹੀ ਕਰ ਦਿੱਤੀ ਅਤੇ ਆਖਿਆ
ਕਿ ਉਹ ਕਦੀ ਵੀ ਗੁਰੂ ਨਾਨਕ ਦੇ ਵਾਰਿਸ ਨਹੀਂ ਹੋ ਸਕਦੇ। ਗੁਰੂ ਸਾਹਿਬ ਨੇ ਜਿੱਥੇ ਪੀਰੀ ਦੇ ਨਾਲ ਮੀਰੀ ਦਾ ਦਰਸ ਦਿੱਤਾ, ਉੱਥੇ ਹੀ ਨਸ਼ੇ ਤੋਂ ਬਚਣ ਲਈ ਆਪਣੇ ਹੁਕਮਨਾਮੇ ਜਾਰੀ ਕਰ ਦਿੱਤੇ। ਇਹ ਗੁਰੂ ਘਰ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਕਾਇਮ ਕੀਤਾ ਗਿਆ ਅਤੇ ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਇੱਥੇ ਗੁਰੂ ਘਰ ਦੀ ਨੀਂਹ ਰੱਖੀ ਗਈ, ਜਿਸ ਦੀ ਇਮਾਰਤ 1940 ਤੋਂ ਬਾਅਦ ਮੁਕੰਮਲ ਹੋਈ। 1947 ਦੀ ਵੰਡ ਤੋਂ ਬਾਅਦ ਸਿੰਘ ਵੀਰ ਤੇ ਇੱਥੋਂ ਚਲੇ ਗਏ, ਪਰ ਇਹ ਗੁਰੂ ਘਰ ਦੀ ਇਮਾਰਤ ਦੀ ਹਿਫਾਜ਼ਤ ਪਿੰਡ ਵਾਸੀਆਂ ਜੋ ਕਿ ਮੁਸਲਮਾਨ ਸਨ ਉਹਨਾਂ ਕੀਤੀ। ਅੱਜ ਵੀ ਇਹ ਇਮਾਰਤ ਬਹੁਤ ਖੂਬਸੂਰਤ ਹਾਲਤ ਦੇ ਵਿੱਚ ਆਪਣੇ ਜਾਹੋ ਜਲਾਲ ਦੇ ਵਿੱਚ ਕਾਇਮ ਆ ਤੇ ਆਪਣੇ ਉਸ ਦੌਰ ਦੇ ਫਨ ਤਾਮੀਰ ਦਾ ਮੂੰਹ ਬੋਲਦਾ ਸਬੂਤ ਹੈ। ਜ਼ਿੰਦਗੀ ਦਾ ਹਿਸਾਬ ਜ਼ਮੀਨ ਵਾਂਗੂ ਹੈ, ਜੋ ਅੱਜ ਅਸੀਂ ਬੀਜਾਂਗੇ ਉਹੀ ਸਾਨੂੰ ਕੱਟਣਾ ਪੈਣਾ। ਇਸ ਲਈ ਆਓ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੋੜ ਕੇ ਗੁਰੂ ਦੇ ਲੜ ਲਾਈਏ।